ਅੰਮ੍ਰਿਤਪਾਲ ਜੀ ਜਿੰਦਾਬਾਦ ਜਿੰਦਾਬਾਦ ਰਹੇਗਾ। ਖਡੂਰ ਸਾਹਿਬ ਹਲਕੇ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਉੱਥੇ ਕੀ ਬਣੂ ਉਹਨਾਂ ਦਾ? ਜਿੱਤ ਜਾਣ? 10 ਲੱਖ ਵੋਟਾਂ ਜਿੱਤੂਗਾ, ਆਖਣ ਦੀ ਗੱਲ ਨਹੀਂ। ਪਿੰਡ ਪਿੰਡ ਮੀਟਿੰਗਾਂ ਹੋਣ ਰਹੀਆਂ ਆ, ਜਿਹੜੇ ਕਾਂਗਰਸੀ ਆ ਕਾਲੀਏ ਵੀ ਆ, ਉਹ ਵੀ ਕਹਿੰਦੇ ਵੀ ਅਸੀਂ ਆ ਕੇ ਅੰਮ੍ਰਿਤਪਾਲ ਨੂੰ ਵੋਟ ਪਾਉਣੀ ਆ। ਬਾਦਲ ਗਲਤ ਕੰਮ ਕਰ ਰਹੇ, ਬਾਦਲਾਂ ਨੂੰ ਚਾਹੀਦਾ ਸੀ ਅੰਮ੍ਰਿਤਪਾਲ ਭਾਈ ਖਲੋਤਾ ਸੀ ਤੇ ਉਹਨਾਂ ਨੂੰ ਖਿਲਾਉਣਾ ਨਹੀਂ ਚਾਹੀਦਾ। ਉਦੋਂ ਬੀਬੀ ਖਾਦਰਾ ਖਲੋਤੀ ਸੀ, ਇਹਨਾਂ ਨੇ ਉਹ ਬੀਬੀ ਜਗੀਰ ਚੋਂ ਜੋ ਖੜਾ ਕਰਤਾ ਸੀ ਨਾ। ਮੈਂ ਅੰਮ੍ਰਿਤਪਾਲ ਦੇ ਹੱਕ 'ਚ ਵੀ ਨਹੀਂ ਬੋਲਦਾ, ਮੈਂ ਅੰਮ੍ਰਿਤਪਾਲ ਪਹਿਲੇ ਚੰਗੇ ਕੰਮ ਕਰਦਾ ਰਿਹਾ ਸੀ। ਨੌਜਵਾਨਾਂ ਨਸ਼ੇ ਛਡਾਏ, ਨੌਜਵਾਨਾਂ ਦੇ ਹੱਕ 'ਚ ਉਹ ਬੋਲਦਾ ਰਿਹਾ ਆ। ਉਹਨੂੰ ਕਿੱਥੇ ਛੁੱਟਿਆ? ਜਿਬਲੂਕਾ ਜੇਲ੍ਹ ਤੇ ਛੁੱਟਦਾ ਜ਼ਰੂਰਤ ਨਹੀਂ ਜਾ ਕੇ। ਇਹ ਕਹਿੰਦੇ ਜੀ ਉਹ ਤਾਂ ਗਲਤ ਕੰਮ ਕਰਦੇ ਸੀ, ਲੋਕਾਂ ਨੂੰ ਭੜਕਾ ਰਹੇ ਸੀ। ਅੰਮ੍ਰਿਤਪਾਲ ਠੀਕ ਸੀ, ਅਸੀਂ ਕਿਸੇ ਪਾਰਟੀ ਦੇ ਵਿੱਚ ਨਹੀਂ ਗਏ। ਇਹਨਾਂ ਨੇ ਕੰਮ ਆਮ ਪਾਰਟੀ ਨੇ ਕੁਛ ਨਹੀਂ ਕੀਤਾ। ਭਗਵੰਤ ਮਾਨ ਤੇ ਇਹਦੇ ਚੁਟਕਲੇ ਸੁਣਾਉਣ ਵਾਲਾ ਆ। ਇੱਥੇ ਲੁਧਿਆਣੇ ਦੇ ਅੱਗੇ ਇੱਕ ਹੜ੍ਹ ਆ ਗਿਆ ਸੀ, ਤੁਹਾਨੂੰ ਪਤਾ ਆ। ਉੱਥੇ ਗਾਈਆਂ ਮਰ ਗਈਆਂ, ਬੁੱਢੇ ਮਰ ਗਏ, ਰੁੜ ਗਏ। ਤੇ ਇਹ ਕਹਿੰਦਾ ਸੀ ਮੈਂ ਕੁਕੜੀ ਦੇ ਵੀ ਪੈਸੇ ਦਊਂ, ਆਂਡੇ ਦੇ ਵੀ ਪੈਸੇ ਦਊਂ। ਇਹਨੇ ਕੋਈ ਦਿੱਤਾ ਆ? ਕਹਿੰਦੇ ਗਰਦੌਰੀ ਕਰਾਉਣ ਦੀ ਲੋੜ ਨਹੀਂ, ਪੈਸੇ ਹੀ ਸਿੱਧੇ ਮਿਲ। ਕੋਈ ਪੈਸਾ ਨਹੀਂ ਦਿੱਤਾ, ਕੋਈ ਪਹੁੰਚਿਆ ਨਹੀਂ ਉੱਥੇ ਜੀ ਨਾ। ਹੁਣ ਇੱਥੇ ਅੰਮ੍ਰਿਤਸਰ ਦੇ ਹਲਕੇ 'ਚ ਆ ਗੁਰਜੀਤ ਔਜਲੇ ਨੂੰ ਲੋਕ ਚਾਹੁਣ ਡਏ ਆ। ਪਰ ਉਹ ਪਿਛਲੇ 7 ਸਾਲ ਤੋਂ ਐਮਪੀ ਨੇ, ਉਹਨਾਂ ਨੇ ਕਿਹੜੇ ਕੰਮ ਕੀਤੇ ਨੇ ਜਿਹਦੇ ਆਧਾਰ ਤੇ ਹੁਣ ਲੋਕ ਉਹਨਾਂ ਨੂੰ ਫੇਰ ਚੁਣ ਲੈਣਗੇ? ਉਹ ਚੁਣੇ ਸੀ ਕਿ ਹਰ ਇੱਕ ਕੰਮ, ਹਰ ਇੱਕ ਦੇ, ਗਰੀਬ ਦੇ ਵੀ ਅਮੀਰ ਦੇ ਵੀ ਉਹ ਕੰਮ ਆਏ ਆ। ਤੇ ਹੁਣ ਖਡੂਰ ਸਾਹਿਬ ਹਲਕੇ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ, ਉੱਥੇ ਕੀ ਬਣੂ ਉਹਨਾਂ ਦਾ? ਜਿੱਤ ਜਾਣਗੇ? ਉਹ 10,000 ਵੋਟ ਤੇ ਜਿੱਤਣਗੇ। ਪਰ ਬਿਰਸਾ ਸਿੰਘ ਬਲਟੋਹਾ ਜਿਹੜੇ ਅਕਾਲੀ ਦਲ ਵਾਲੇ ਨੇ, ਉਹ ਤਾਂ ਕਹਿੰਦੇ ਵੀ ਮੇਰੇ ਨਾਲ ਡਿਬੇਟ ਕਰ ਲੈਣ। ਇਹ ਕਾਹਦੇ ਕਹਿੰਦੇ? ਉਹ ਇਹਨਾਂ ਨੇ ਨਹੀਂ, ਬਾਦਲ ਗਲਤ ਕੰਮ ਕਰ ਰਹੇ, ਬਾਦਲਾਂ ਨੂੰ ਚਾਹੀਦਾ ਸੀ ਅੰਮ੍ਰਿਤਪਾਲ ਭਾਈ ਖਲੋਤਾ ਸੀ ਤੇ ਉਹਨਾਂ ਨੂੰ ਖਿਲਾਉਣਾ ਨਹੀਂ ਚਾਹੀਦਾ। ਉਦੋਂ ਬੀਬੀ ਖਾਦਰਾ ਖਲੋਤੀ ਸੀ, ਇਹਨਾਂ ਨੇ ਉਹ ਬੀਬੀ ਜਗੀਰ ਚੋਂ ਜੋ ਖੜਾ ਕਰਤਾ ਸੀ ਨਾ। ਹੁਣ ਬੀਬੀ ਖਾਲੜਾ ਉਹਨਾਂ ਨੇ ਵੈਸੇ ਸਮਰਥਨ ਦਿੱਤਾ ਹੈ ਭਾਈ ਅੰਮ੍ਰਿਤਪਾਲ, ਉਹ ਦੇਣ ਦੇ ਅੰਮ੍ਰਿਤਪਾਲ ਦੇ ਸਾਥ ਆ। ਉਹ ਭਾਈ ਅੰਮ੍ਰਿਤਪਾਲ ਨੂੰ 10 ਲੱਖ ਵੋਟਾਂ ਜਿੱਤੂਗਾ, ਆਖਣ ਦੀ ਗੱਲ ਨਹੀਂ। ਪਿੰਡ ਪਿੰਡ ਮੀਟਿੰਗਾਂ ਹੋਣ ਰਹੀਆਂ ਆ, ਜਿਹੜੇ ਕਾਂਗਰਸੀ ਆ ਕਾਲੀਏ ਵੀ ਆ, ਉਹ ਵੀ ਕਹਿੰਦੇ ਵੀ ਅਸੀਂ ਆ ਕੇ ਅੰਮ੍ਰਿਤਪਾਲ ਨੂੰ ਵੋਟ ਪਾਉਣੀ ਆ। ਪਰ ਬਾਪੂ ਜੀ ਇੱਥੇ ਇਹ ਵੀ ਗੱਲ ਹੈ, ਠੀਕ ਹੈ ਤੁਸੀਂ ਕਹਿ ਰਹੇ ਹੋ ਚੰਗੇ ਕੰਮ ਕਰ ਰਹੇ ਸੀ, ਪਰ ਇੱਕ ਗੱਲ ਨਾ ਬਹੁਤ ਸਾਰੇ ਲੋਕ ਕਰ ਰਹੇ ਵੀ ਉਹਨਾਂ ਨੇ ਸੰਵਿਧਾਨ ਨੂੰ ਤਾਂ ਮਾੜਾ ਕਿਹਾ। ਕਹਿੰਦੇ ਸੰਵਿਧਾਨ ਅਸੀਂ ਮੰਨਦੇ ਨਹੀਂ ਇਸ ਨੂੰ, ਕਹਿੰਦੇ ਉਹ ਸਿਰਫ ਇਸ ਤੋਂ ਫਾਇਦਾ ਲੈ ਕੇ ਜੇਲ੍ਹ ਚੋਂ ਬਾਹਰ ਆਉਣਾ ਚਾਹੁੰਦੇ ਆ। ਉਹਨਾਂ ਨੇ ਕਰਨਾ ਉਹ ਫੇਰ ਵੀ ਪੰਜਾਬ ਦਾ ਸੋਚਣਗੇ। ਪੰਜਾਬ ਦਾ ਸੋਚਣਗੇ, ਨਸ਼ਾ ਮੁਕਤ ਕਰਾਉਣਗੇ, ਜ਼ਿਮੀਂਦਾਰਾਂ ਵਾਲਾ ਗਰੀਬ ਵਾਲਾ ਸੋਚਣਗੇ। ਉਹ ਆਂਦਾ ਵੀ ਹਿੰਦੂ ਵੀ ਸਾਡਾ ਭਰਾ ਆ, ਉਹ ਮੁਸਲਮਾਨ ਵੀ ਸਾਡਾ ਭਰਾ ਆ, ਉਹ ਹਰ ਇੱਕ ਨੂੰ ਮਾੜਾ ਨਹੀਂ ਬੋਲਦੇ। ਠੀਕ ਹੈ ਬਾਪੂ ਜੀ, ਹੁਣ ਜਦੋਂ ਆਹ ਗੱਲ ਕਰ ਲੈਂਦੇ, ਤੁਸੀਂ ਪਿੱਛੇ ਵੀ ਪੋਸਟਰ ਲੱਗੇ ਦੇਖ ਰਹੇ ਹੋਵੋਗੇ। ਅਨਿਲ ਜੋਸ਼ੀ ਤੱਕੜੀ ਵੱਲੋਂ ਖੜੇ ਨੇ, ਫਿਰ ਨਾਲ ਗੁਰਜੀਤ ਔਜਲੇ ਦੀ ਫੋਟੋ ਲੱਗੀ ਹੈ, ਪਰੇ ਲੱਗੀ ਹੋਈ ਹੈ ਝਾੜੂ ਵਾਲੇ ਹਨਾ ਧਾਲੀਵਾਲ ਸਾਹਿਬ ਦੀ। ਜਦੋਂ ਪਰਲੇ ਬੰਨਿਆਂ ਦੀ ਜਾਂਦੇ ਤਰਨਜੀਤ ਸੰਧੂ ਹੁਣਾਂ ਦੀ ਵੀ ਲੱਗੀ ਹੈ, ਸਮੁੰਦਰੀ ਪਰਿਵਾਰ ਤੋਂ, ਬਹੁਤ ਤਕੜੀ ਲੈਗੇਸੀ ਹੈ ਉਹਨਾਂ ਦੀ। ਉਹ ਭਾਜਪਾ ਨੇ ਖੜੇ ਕੀਤਾ ਹੈ ਉਹਨਾਂ ਨੂੰ। ਉਹ ਕਹਿੰਦੇ ਮੈਂ ਬਹੁਤ ਕੁਝ ਕਰੂੰਗਾ ਕਿਉਂਕਿ ਮੈਂ ਵਿਦੇਸ਼ਾਂ 'ਚ ਕੰਮ ਨਹੀਂ ਕਿਹਾ। ਜੇ ਮੋਦੀ ਆ ਗਿਆ ਨਾ, ਉਹ ਸੱਤਿਆਨਾਸ਼ ਕਰ ਦੇਗਾ ਪੰਜਾਬ ਦਾ। ਇਹ ਮੈਂ ਤੁਹਾਨੂੰ ਗੱਲ ਕਹਿ ਦਿੰਦਾ ਆ। ਮੋਦੀ ਤਾਂ ਰੇਲਾਂ ਵੇਚਦੀ ਉਹਨੇ, ਚੌਰੇ ਨੇ ਹੈ। ਉਹ ਭਾਈ ਜਹਾਜ਼ ਅੱਡੇ ਵੇਚਦੇ ਉਹਨੇ। ਅੱਗੇ 60 ਸਾਲ ਦਾ ਜਿਹੜਾ ਬਜ਼ੁਰਗ ਸੀ, ਉਹਦੀ ਹਾਫ ਟਿਕਟ ਲੱਗਦੀ ਸੀ ਰੇਲ ਦੇ ਵਿੱਚ, ਹੁਣ ਫੁੱਲ ਲੱਗਦੀ ਆ। ਸਹੀ ਗੱਲ ਆ ਗੱਲ ਆ, ਮੋਦੀ ਨਾ ਆਵੇ ਚੰਗਾ ਆ। ਮੋਦੀ ਨੂੰ ਭਜਾਉਣ ਡਿਆ ਲੋਕ ਉੱਥੋਂ ਪਿੰਡੇ ਥਾਂ ਤੋਂ। ਐਤਕੀ ਨਹੀਂ ਜਿੱਤਣਗੇ, ਪਰ ਉਹ ਤਾਂ ਕਹਿੰਦੇ ਅਬ ਕੀ ਬਾਰ 400 ਪਾਰ ਕਰਦੇ ਆ। ਆ ਮਹਾਰਾਜ ਦੀ ਕਿਰਪਾ ਨਾਲ ਅੰਮ੍ਰਿਤਪਾਲ ਜੀ ਜਿੰਦਾਬਾਦ ਜਿੰਦਾਬਾਦ ਰਹੇਗਾ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਬਾਪੂ ਕਪੂਰ ਸਿੰਘ ਹੁਣੀ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ